दर्शकों ब्रेक तो बाद थोड़ा स्वागत है जी डॉक्टर साहब। ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਅਮਰੀਕ ਸਿੰਘ ਜੀ ਦਾ ਬੱਲੋਵਾਲ ਬਹਿਰੀਨ ਤੋਂ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਜੀ ਰਮਕੌਰ ਸਿੰਘ ਬੱਲੋਵਾਲ, ਇਹ ਇਹਨਾਂ ਦਾ ਨਾਮ ਹੈ, ਬਹਿਰੀਨ ਮੁਲਕ ਹੈ। ਹਾਂਜੀ, ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕਾਫੀ ਸਮੇਂ ਬਾਅਦ ਆਪ ਜੀ ਨੂੰ ਲਿਖ ਰਿਹਾ ਹਾਂ ਕਿਉਂਕਿ ਪਿਛਲੇ ਦਿਨੀ ਅਖੌਤੀ ਕੈਲੀਫੋਰਨੀਆ ਪੰਜਾਬ ਦੌਰੇ ਤੇ ਗਿਆ ਹੋਇਆ ਸਾਂ। ਆਸ ਕਰਦਾ ਹਾਂ ਕਿ ਆਪ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ। ਆਪ ਜੀ ਦੀ ਲੰਮੀ ਉਮਰ ਅਤੇ ਟੀਵੀ 84 ਦੀ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਲਈ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਹਾਂ। ਜੋ ਕੁਝ ਉੱਥੇ ਦੇਖਣ ਨੂੰ ਮਿਲਿਆ ਉਹ ਆਪ ਜੀ ਨਾਲ ਸਾਂਝਾ ਕਰਨ ਜਾ ਰਿਹਾ ਹਾਂ। ਪੰਜਾਬ ਦੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਚਿੱਟਾ ਵੇਚਣ ਵਾਲਿਆਂ ਦਾ ਇੱਕ ਜਾਲ ਵਿਛਿਆ ਹੋਇਆ ਹੈ। ਮਤਲਬ ਕਿ ਚਿੱਟਾ ਲੈਣ ਵਾਸਤੇ ਬਹੁਤੀ ਖੇਚਲ ਨਹੀਂ ਕਰਨੀ ਪੈਂਦੀ ਕਿਉਂਕਿ ਹਰ ਪਿੰਡ ਵਿੱਚ ਇੱਕ ਜਾਂ ਦੋ ਤਸਕਰ ਬੈਠੇ ਹਨ ਜਿਨ੍ਹਾਂ ਨੂੰ केवल फोन करना पैंदा है। नशा वो खुद आके तुहानू दे जाते हैं। पुलिस वाले भी बहुत बीबे हैं, उन्हां दे हथ कदे कोई तस्कर नहीं आउंदा क्योंकि उन्हां वल्लों महीने बाद नजराना थाने पहुंच जाता है। हाँ, नशा करन वाले अक्सर फड़े जाते हैं ਅਤੇ फिर घरदिਆਂ ਨਾਲ मोटी रकम तय करके थाने विचों छुड़ा लिआंदे जाते हैं। जेकर कोई जेल भेज भी दिता जाता है ਤਾਂ जेल अधिकारी कैदी ਨੂੰ ਉਸਦੇ ਨਜ਼ਦੀਕੀ ਬੈਰਕ ਦਾ ਪਤਾ ਦੇ ਦਿੰਦੇ ਹਨ ਜਿੱਥੋਂ ਨਸ਼ਾ ਉਸ ਨੂੰ ਮਿਲ ਸਕੇ। ਇਹ ਅੱਗ ਲਗਭਗ ਹਰ ਘਰ ਪਹੁੰਚੀ ਹੋਈ ਹੈ। ਨਸ਼ੇ ਵਿੱਚ ਚੂਰ ਜਵਾਨੀ ਨੂੰ ਕੌਮ ਤੇ ਧਰਮ ਉੱਪਰ ਛਾਏ ਖਤਰੇ ਦਾ ਬਿਲਕੁਲ ਪਤਾ ਨਹੀਂ। ਸੁਹਿਰਦ ਲੋਕ ਅਤੇ ਜਥੇਬੰਦੀਆਂ ਵੀ ਹਨ ਜੋ ਪੰਜਾਬ ਅਤੇ ਕੌਮ ਦਾ ਭਲਾ ਲੋਚਦੀਆਂ ਹਨ ਪਰ ਉਹਨਾਂ ਨੂੰ ਵੀ ਸਰਕਾਰੀ ਅੱਤਵਾਦ ਕੰਮ ਕਰਨ ਨਹੀਂ ਦਿੰਦਾ। ਅਸੀਂ ਬਾਹਰ ਬੈਠੇ ਸਿੱਖ ਖਾਲਿਸਤਾਨ ਦੀ ਸਿਰਜਣਾ ਦੀ ਕਾਮਨਾ ਕਰਦੇ ਹਾਂ ਪਰ ਹਾਲਤ ਇਹ ਨੇ ਕਿ ਸਾਨੂੰ ਪੰਜਾਬ ਵੀ ਬਚਾਉਣਾ ਔਖਾ ਹੋ ਜਾਣਾ ਹੈ। ਨਸ਼ੇ ਨੂੰ ਛੱਡਣ ਲਈ ਸਰਕਾਰ ਵੱਲੋਂ ਇੱਕ ਦਵਾਈ ਤਿਆਰ ਕੀਤੀ ਗਈ ਹੈ ਜਿਸ ਨੂੰ ਵੇਚਣ ਲਈ ਦੁਕਾਨਦਾਰ ਨੂੰ ਲਾਇਸੈਂਸ ਲੈਣਾ ਪੈਂਦਾ ਹੈ। ਉਸ ਦਵਾਈ ਵਿੱਚ ਨਸ਼ੇ ਦੀਆਂ ਗੋਲੀਆਂ ਅਤੇ ਹੋਰ ਨਸ਼ਾ ਪਦਾਰਥ ਪੀਸ ਕੇ ਇੱਕ ਪਾਊਡਰ ਬਣਾਇਆ ਜਾਂਦਾ ਹੈ। ਉਹ ਦਵਾਈ ਨੂੰ ਖਾਣ ਵਾਲਾ ਨਸ਼ਾ ਛੱਡ ਕੇ ਦਵਾਈ ਦਾ ਆਦੀ ਹੋ ਜਾਂਦਾ ਹੈ ਕਿਉਂਕਿ ਉਹ ਵੀ ਦਵਾਈ ਦੇ ਨਾਮ ਤੇ ਵੇਚਿਆ ਜਾ ਰਿਹਾ ਨਸ਼ਾ ਹੀ ਹੈ। ਰੋਜ਼ ਦੀ ਅੱਧਾ ਕਿਲੋ ਦਵਾ ਇੱਕ ਬੰਦਾ ਖਾ ਜਾਂਦਾ ਹੈ ਤੇ ਕੋਈ ਇਸ ਤੋਂ ਵੀ ਜ਼ਿਆਦਾ। ਵੇਚਣ ਵਾਲਿਆਂ ਦੀ ਦੁਕਾਨ ਤੇ ਲੰਬੀ ਕਤਾਰ ਰੋਜ਼ ਦੇਖਣ ਨੂੰ ਮਿਲਦੀ ਹੈ। ਖਾਣ ਵਾਲਿਆਂ ਤੋਂ ਸੁਣਿਆ ਹੈ ਕਿ ਨਸ਼ਾ ਤਾਂ ਫਿਰ ਵੀ ਛੱਡਿਆ ਜਾ ਸਕਦਾ ਹੈ ਪਰ ਦਵਾ ਤਾਂ ਮੌਤ ਤੱਕ ਛੱਡੀ ਨਹੀਂ ਜਾ ਸਕਦੀ। ਇਹ ਹੈ ਦੁਖਾਂਤ ਸਾਡੀ ਗੁਰੂ ਸਾਹਿਬਾਨਾਂ ਦੀ ਧਰਤੀ ਦਾ। ਨਸ਼ੇ ਨਾਲ ਮਰਨ ਵਾਲੇ ਗੱਭਰੂਆਂ ਦੇ ਸਿਵਿਆਂ ਦੀ ਅੱਗ ਹਰ ਦੂਜੇ ਦਿਨ ਵੱਖੋ-ਵੱਖ ਪਿੰਡਾਂ ਵਿੱਚ ਦੇਖਣ ਨੂੰ ਮਿਲਦੀ ਹੈ। ਅੰਤ ਵਿੱਚ ਭਰੀਆਂ ਅੱਖਾਂ ਨਾਲ ਵਿਦੇਸ਼ਾਂ ਵਿੱਚ ਵਸਦੇ ਸਮੂਹ ਸਿੱਖਾਂ ਨੂੰ ਇਹੀ ਕਹਿਣਾ ਚਾਹੁੰਦਾ ਹਾਂ, ਪੰਜਾਬ ਦੀ ਜਵਾਨੀ ਨੂੰ ਕਿਸੇ ਹੀਲੇ ਬਚਾ ਲਓ ਨਹੀਂ ਤਾਂ ਜਿੰਨੇ ਪੁੱਤ ਸਾਡੇ ਪੁਲਿਸ ਨੇ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਹਨ ਉਹ ਤੋਂ ਦੁੱਗਣੇ ਇਸ ਨਸ਼ੇ ਨੇ ਲੈ ਲੈਣੇ ਹਨ। ਜੀ ਡਾਕਟਰ ਸਾਹਿਬ। ਵੀਰ ਅਮਰੀਕ ਸਿੰਘ ਬੱਲੋਵਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਬਹਿਰੀਨ ਤੋਂ ਲਿਖਿਆ ਜੀ। ਸੱਚਮੁੱਚ ਹੀ ਉਹਨਾਂ ਨੇ ਭਰੀਆਂ ਅੱਖਾਂ ਭਰੇ ਦਿਲ ਨਾਲ ਲਿਖਿਆ ਔਰ ਸਾਨੂੰ ਵੀ ਬੇਸ਼ੱਕ ਖਬਰਾਂ ਮਿਲਦੀਆਂ ਵੀ ਨੇ, ਬਹੁਤ ਵਾਰ ਅਸੀਂ ਚਰਚਾ 'ਚ ਵੀ ਲਿਆਂਦੇ ਪਰ ਹਰ ਵਾਰ ਜਦੋਂ ਕੋਈ ਨਵੀਂ ਵਿਟਨੈਸ ਔਰ ਕੋਈ ਸੁਹਿਰਦ ਸੱਜਣ ਉਸ ਗਰਾਊਂਡ ਰਿਐਲਿਟੀ ਨੂੰ ਬਿਆਨਦੇ ਨੇ ਤੇ ਸੱਚਮੁੱਚ ਸਿਰ ਤੋਂ ਪੈਰਾਂ ਤੱਕ ਇੱਕ ਕੰਬਣੀ ਜਿਹੀ ਛਿੜ ਜਾਂਦੀ ਹੈ ਜੀ ਕਿ ਜਿਹੜੀ ਗੁਰੂਆਂ ਦੀ ਧਰਤੀ ਉਹ ਧਰਤੀ ਜਿਸ ਬਾਰੇ ਪ੍ਰੋਫੈਸਰ ਪੂਰਨ ਸਿੰਘ ਵਰਗੇ ਦਰਵੇਸ਼ ਜਦੋਂ ਉਸ ਵੱਲ ਨਿਗਾਹ ਮਾਰਦੇ ਨੇ ਤਾਂ ਉਹਨਾਂ ਨੂੰ ਉੱਥੇ ਹਵਾ ਵੀ ਜਿਹੜੀ ਹੈ ਧੰਨ ਗੁਰੂ ਨਾਨਕ ਕਹਿੰਦੇ ਆ ਨਜ਼ਰ ਆਉਂਦੀ ਹੈ। ਉਸ ਦੇ ਦਰਿਆਵਾਂ ਵਿੱਚ ਵਗਦਾ ਪਾਣੀ ਵੀ ਸੁਖਮਣੀ ਪੜ੍ਹਦੇ। ਉਸ ਧਰਤੀ ਦੀਆਂ ਸਵਾਣੀਆਂ ਵੀ ਜਦੋਂ ਸਵੇਰ ਵੇਲੇ ਰਿੜਕਦੀਆਂ ਨੇ, ਦਹੀਂ ਰਿੜਕਦੀਆਂ ਤੇ ਉਹਨਾਂ ਦੇ ਮੂੰਹ 'ਚੋਂ ਸੁਖਮਣੀ ਔਰ ਜਪਜੀ ਦੀਆਂ ਪੌੜੀਆਂ ਨਿਕਲਦੀਆਂ। ਸਾਡਾ ਉਹ ਪੰਜਾਬ ਹੈ ਔਰ ਜਿਸ ਦੇ ਨੱਢੇ ਜਵਾਨ ਜਿਸ ਬਾਰੇ ਫਿਰ ਉਹ ਗੀਤਕਾਰਾਂ ਨੇ ਵੀ ਉਸ ਖੂਬਸੂਰਤ ਧਰਤੀ ਦੇ ਖੂਬਸੂਰਤ ਜਵਾਨ ਮੁਟਿਆਰਾਂ ਉਹਨਾਂ ਦੇ ਉੱਤੇ ਉਹ ਜਿਹੇ ਗੀਤ ਲਿਖੇ ਕਿ ਭਾਈ ਅਸੀਂ ਗੱਭਰੂ ਦੇਸ਼ ਪੰਜਾਬ ਦੇ ਸਾਡੀਆਂ ਰੀਸਾਂ ਕੌਣ ਕਰੇ। ਔਰ ਇੱਕ ਚੌੜੀਆਂ ਛਾਤੀਆਂ ਦੀ ਜਿਹੜੀ ਹੈ ਗਜ਼ ਚੌੜੀਆਂ ਛਾਤੀਆਂ ਦੀ ਗੱਲ, ਹਿੱਕਾਂ ਚੌੜੀਆਂ ਸਾਡੇ ਡੌਲੇ ਨਿਰੇ ਤੂਫਾਨ। ਪਰ ਹੁਣ ਅੱਜ ਜਦੋਂ ਤੁਸੀਂ ਉਸੇ ਪੰਜਾਬ ਵੱਲ ਨਜ਼ਰ ਮਾਰਦੇ ਹੋ ਨਾ ਤਾਂ ਉਹ ਹਿੱਕਾਂ ਚੌੜੀਆਂ ਨੇ ਨਾ ਡੌਲੇ ਤੂਫਾਨ ਨੇ, ਉਹ ਤਾਂ ਇੱਕ ਬਿਮਾਰੀ ਦੇ ਖਾਧੇ ਹੋਏ ਬਈਆਂ ਨਾਲੋਂ ਵੀ ਬਦਸ਼ਕਲ ਔਰ ਜਿਸ ਤਰੀਕੇ ਦੇ ਨਾਲ ਨਸ਼ਿਆਂ ਦੇ ਨਾਲ ਝੰਬੇ ਹੋਏ ਉਹੀ ਜਵਾਨੀ ਨਜ਼ਰ ਆਉਂਦੀ ਹੈ। ਔਰ ਇਸ ਦੇ ਸਬੂਤ ਤਾਂ ਪਿਛਲੇ ਕਈ ਸਮੇਂ ਤੋਂ ਨਜ਼ਰ ਆ ਰਹੇ ਸੀ ਕਿ ਜਦੋਂ ਈਵਨ ਫੌਜ ਦੀ ਭਰਤੀ ਲਈ ਜਾਂ ਈਵਨ
ਪੁਲਿਸ ਜਾਂ ਦੂਜੇ, ਤਾਂ ਪੁਲਿਸ ਤਾਂ ਚਲੋ ਪੈਸੇ ਦੇ ਕੇ ਲੱਗ ਜਾਂਦੇ ਨੇ, ਜਿਹੜੀਆਂ ਵੀ ਸੈਂਟਰਲ ਫੋਰਸਿਸ ਨੇ ਕ੍ਰਾਈਟੇਰੀਆ ਉਹਦੇ 'ਚ ਵੀ ਨਹੀਂ ਪੂਰਾ ਉਤਰਦੇ ਜੀ, ਕਿਉਂਕਿ ਵੱਡਾ ਹਿੱਸਾ ਜਿਹੜਾ ਹੈ ਉਹ ਨਸ਼ਿਆਂ ਦਾ ਸ਼ਿਕਾਰ ਹੈ। ਔਰ ਜਿਹੜੇ ਥੋੜ੍ਹੇ ਬਹੁਤ ਬਚੇ, ਔਰ ਇੱਧਰ ਹੋਇਆ ਜੀ ਅਸੀਂ ਬੜਾ ਪ੍ਰਮੋਟ ਕਰ ਰਹੇ ਹਾਂ, ਸਪੋਰਟਸ ਕਰ ਰਹੇ ਹਾਂ, ਕਬੱਡੀ ਨੂੰ ਸਪੋਰਟਸ ਬਣਾ ਦਿੱਤਾ, ਇੰਟਰਨੈਸ਼ਨਲ ਬਣਾ ਦੇਵਾਂਗੇ, ਓਲੰਪਿਕ 'ਚ ਲੈ ਜਾਵਾਂਗੇ। ਉਹਨਾਂ 'ਚ ਤੁਸੀਂ ਦੇਖਦੇ ਹੋ ਕੋਈ 24 ਸਾਲਾਂ ਦਾ ਕਬੱਡੀ ਖਿਡਾਰੀ ਇੱਥੇ ਮਰ ਗਿਆ, ਕੋਈ ਉੱਥੇ ਮਰ ਗਿਆ। ਉਹਦਾ ਰੀਜ਼ਨ ਇਹ ਹੈ ਕਿ ਉਹ ਵੀ ਸਟੀਰੋਇਡਸ ਵਗੈਰਾ 'ਤੇ ਲੱਗੇ ਹੁੰਦੇ ਨੇ ਜੀ, ਪੈਸੇ ਬਣ ਜਾਂਦੇ ਨੇ ਜਦੋਂ ਕੋਈ ਹੁੰਦਾ ਹੈ, ਔਰ ਉਹ ਅਲਟੀਮੇਟਲੀ ਡਰੱਗ ਡਰੁੱਗ ਖਾਣ ਲੱਗ ਜਾਂਦੇ ਨੇ। ਇਹੀ ਹਾਲ ਜਿਹੜਾ ਉੱਥੇ ਬਾਕੀ ਸਪੋਰਟਸ ਦਾ ਹੁਣ ਇੰਨੇ ਹੋਇਆ ਜੀ, ਫਲਾਣੇ ਇੰਨੇ ਖਿਡਾਰੀ, ਉਹਨਾਂ 'ਚੋਂ ਇੰਨੇ ਪੰਜਾਬ ਦੇ ਜਿਹੜੇ ਡੋਪ ਟੈਸਟ ਫੇਲ ਹੋ ਗਏ, ਕਿਉਂਕਿ ਉਹ ਵੀ ਇਸ ਕੰਮੇ ਲੱਗੇ ਹੋਏ ਨੇ, ਭਾਵੇਂ ਉਹ ਪਰਫਾਰਮੈਂਸ ਵਧਾਉਣ ਦੇ ਨਾਂ ਥੱਲੇ ਹੈ, ਉਹ ਨਸ਼ੇ ਦੇ ਨਾਂ ਥੱਲੇ। ਔਰ ਉਹਨਾਂ ਨੇ TV 84 ਨੂੰ ਵੀਰ ਅਮਰੀਕ ਸਿੰਘ ਜੀ ਨੇ ਵਿਸ਼ੇਸ ਦਿੱਤੀਆਂ ਨੇ, ਉਹਨਾਂ ਦਾ ਧੰਨਵਾਦ ਜੀ। ਔਰ ਉਹਨਾਂ ਨੇ ਬੜੇ ਵੇਰਵੇ ਨਾਲ ਦਿੱਤਾ ਹੈ ਕਿ ਪਿੰਡਾਂ ਤੋਂ ਸ਼ਹਿਰਾਂ ਤੱਕ ਹਰ ਪਾਸੇ ਚਿੱਟੇ ਦਾ ਜਾਲ ਹੈ, ਹਰ ਪਿੰਡ ਦੇ ਵਿੱਚ ਤਸਕਰ ਨੇ ਔਰ ਪੁਲਸੀਏ ਬੀਬੇ ਨੇ, ਕਿਉਂਕਿ ਉਹਨਾਂ ਨੂੰ ਮਹੀਨਾ ਪਹੁੰਚ ਜਾਂਦਾ ਹੈ ਤੇ ਫੜੇ ਵੇਚਣ ਵਾਲੇ ਜਾਂ ਤਸਕਰ ਜਾਂ ਲਿਆਉਣ ਵਾਲੇ ਨਹੀਂ ਫੜੇ ਜਾਂਦੇ, ਕਰਨ ਵਾਲੇ ਫੜੇ ਜਾਂਦੇ ਨੇ। ਫਿਰ ਉਹਨਾਂ ਦੇ ਮਾਪਿਓ ਨੂੰ ਜਿਹੜਾ ਉਹ ਲੁੱਟਦੇ ਨੇ, ਮੋਟੀ ਰਕਮ ਲੈ ਕੇ ਜੇਲ੍ਹਾਂ 'ਚ ਪਹੁੰਚ ਜਾਂਦੇ ਨੇ। ਉੱਥੇ ਅਸਲੀ ਨਸ਼ੇ ਤਾਂ ਮਿਲਦੇ ਹੀ ਜੇਲ੍ਹਾਂ 'ਚ ਨੇ। ਹੁਣ ਸ਼ਸ਼ੀਕਾਂਤ ਜਿਨ੍ਹਾਂ ਨੇ ਰਿਪੀਟਡਲੀ ਸਾਡੇ TV 84 ਤੇ ਵੀ ਡਿਫਰੈਂਟ ਇੰਟਰਵਿਊਜ਼ ਕਿਹਾ, ਉਹਨੇ ਕਿਹਾ ਜੀ ਸਭ ਤੋਂ ਵੱਡੀ ਜਿਹੜੀ ਡਰੱਗ ਟ੍ਰੇਡ ਹੈ ਉਹ ਤਾਂ ਜੇਲ੍ਹਾਂ 'ਚ ਹੈ ਜੀ। ਔਰ ਉਹ ਕਿਉਂਕਿ ਖੁਦ ਡਾਇਰੈਕਟਰ ਜਨਰਲ ਪੁਲਿਸ ਰਹੇ ਸਨ ਜੇਲ੍ਹਾਂ ਦੇ। ਇਹ ਤਾਂ ਉਸ ਜ਼ਮਾਨੇ ਦੀ ਗੱਲ ਹੈ, ਹੁਣ ਤੋਂ ਦਹਾਕਾ ਪਹਿਲਾਂ, ਹੁਣ ਤਾਂ ਵਰਸਟ ਹਾਲਤ ਹੋਈ ਔਰ ਉਹਦੇ 'ਚ ਉਹ ਸਾਰੇ ਬੈਠੇ ਨੇ, ਉਹੀ ਉਹਨਾਂ ਦੇ ਮਿਨਿਸਟਰਾਂ ਤੋਂ ਲੈ ਕੇ ਉੱਪਰ, ਔਰ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਨੇ ਉਹ ਇਸ ਡਰੱਗ ਟ੍ਰੇਡ ਦੇ ਵਿੱਚ ਇਨਵੋਲਵ ਨੇ। ਬਿਗ ਮਨੀ ਹੈ, 1 ਕਿਲੋ ਹੈਰੋਇਨ ਦਾ ਮਤਲਬ ਹੈ 1 ਕਰੋੜ ਜੀ। ਸੋ ਹੁਣ ਉਹ ਜ਼ਮਾਨੇ ਗਏ ਜੀ, ਚਪੜਾਸੀ ਦੀਆਂ ਨੌਕਰੀਆਂ ਨਿਕਲੀਆਂ ਤੇ 2-2 ਲੱਖ ਲੈ ਕੇ ਜਾਂ 4-4 ਲੱਖ ਲੈ ਕੇ ਭਰਤੀ ਕਰਨੇ, ਉਹ ਤਾਂ ਬਦਨਾਮੀ ਹੁੰਦੀ ਹੈ। ਮੁੜ ਕੇ ਜਿਹੜਾ ਲੈਂਦਾ ਹੈ ਉਹ ਵੀ ਸਾਹਮਣੇ ਆ ਜਾਂਦਾ, ਜਿਹੜਾ ਦਿੰਦਾ ਉਹ ਵੀ ਗੱਲ ਕਰਦਾ। ਸੋ ਉਹਨਾਂ ਨੇ ਇਹ ਸੌਖਾ ਰਾਹ ਲੱਭਿਆ ਔਰ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਬੰਦੇ ਜਿਹੜੇ ਨੇ ਇਹਦੇ 'ਚ ਇਨਵੋਲਵ ਨੇ ਔਰ ਮਿਨਿਸਟਰ ਲੈਵਲ 'ਤੇ ਪੁਲਿਸ ਦੂਜੇ ਤੀਜੇ ਤਾਂ ਹੈ ਹੀ ਨੇ। ਫਿਰ ਜਿਹੜੀ ਗੱਲ ਉਹਨਾਂ ਨੇ ਨਵੀਂ ਕਹੀ ਹੈ ਕਿ ਭਾਈ ਜਿਹੜੀ ਕੋਈ ਡਰੱਗ ਨਸ਼ਿਆਂ ਨੂੰ ਹਟਾਉਣ ਦੇ ਲਈ ਵੇਚੀ ਜਾ ਰਹੀ ਹੈ, ਉਹਦੇ 'ਚ ਫਰਦਰ ਐਡਿਕਸ਼ਨ ਹੈ ਇਸ ਲੈਵਲ ਦੀ। ਕਿਉਂਕਿ ਪਹਿਲੀ ਗੱਲ ਤਾਂ ਹੁਣ ਇੱਥੇ ਵੀ ਜਿਹੜੇ ਡਰੱਗ ਡੀ ਐਡਿਕਸ਼ਨ ਪ੍ਰੋਗਰਾਮ ਹੁੰਦੇ ਨੇ, ਇੱਥੇ ਵੀ ਕੋਈ ਹਾਲੀਵੁੱਡ ਸਟਾਰ, ਕੋਈ ਦੂਜੇ ਜਿਹੜੇ ਐਡਿਕਟ ਹੁੰਦੇ ਨੇ, ਪਹਿਲੀ ਗੱਲ ਤਾਂ ਉਹ ਲਾਈਨ ਲੱਗ ਕੇ ਦਵਾਈ ਮਿਲਦੀ ਨਹੀਂ ਹੈ, ਕਿਉਂਕਿ ਜਿੰਨੇ ਵੀ ਡਰੱਗ ਰੀਹੈਬ ਸੈਂਟਰ ਵੀ ਹੁੰਦੇ ਨੇ ਜਾਂ ਡਰੱਗ ਡੀ ਐਡਿਕਸ਼ਨ ਪ੍ਰੋਗਰਾਮ ਹੁੰਦੇ ਨੇ, ਅੰਡਰ ਦਾ ਸਟ੍ਰਿਕਟ ਸੁਪਰਵਿਜ਼ਨ ਆਫ ਦਾ ਫਿਜ਼ੀਸ਼ੀਅਨ, ਡਾਕਟਰ ਜਿਹੜਾ, ਕਿਉਂਕਿ ਉਹ ਦੇਖਦਾ ਹੈ ਵੀ ਕਿਸ ਲੈਵਲ ਤੇ ਹੈ, ਕਿੰਨੀ ਡੋਜ਼ ਹੈ, ਕੀ ਹੈ ਜੋ ਵੀ ਉਹਨੂੰ ਦੇਣਾ, ਕਿਉਂਕਿ ਉਹਨਾਂ ਦੇ ਆਪਣੇ ਸਾਈਡ ਇਫੈਕਟ ਹੁੰਦੇ ਨੇ। ਤੇ ਜੇ ਉੱਥੇ ਕੈਮਿਸਟਾਂ ਦੇ ਬਾਹਰ ਜਿਵੇਂ ਇਹਨਾਂ ਨੇ ਕਿਹਾ ਵੀ ਲੰਬੀਆਂ ਲਾਈਨਾਂ ਲੱਗੀਆਂ ਨੇ ਤੇ ਅੱਧਾ ਕਿਲੋ ਖਾ ਜਾਂਦਾ ਇਕੱਲਾ, ਉਹ ਤਾਂ ਉਹਨਾਂ ਨੇ ਤਾਂ ਪਤਾ ਨਹੀਂ ਡਰੱਗ 'ਚ ਕੀ ਪਾਇਆ ਜਾਂ ਕੀ ਨਹੀਂ ਪਾਇਆ, ਉਹ ਤਾਂ ਪੀ ਕੇ ਇਹ ਪਾਉਂਦੇ ਹੋਣਗੇ ਕਿ ਤਾਂ ਕਿ ਫਰਦਰ ਐਡਿਕਸ਼ਨ ਹੋਏ, ਦੁਕਾਨਦਾਰ ਜਿਹੜੇ ਵੇਚਦੇ ਨੇ। ਔਰ ਉਹਨਾਂ ਨੇ ਜਿਹੜੀ ਇਹ ਕਹੀ ਕਿ ਵੀ ਹਰ ਪਾਸੇ, ਹਰ ਪਿੰਡ ਆਲੇ ਦੁਆਲੇ ਗੱਭਰੂਆਂ ਦੇ ਸਿਵਿਆਂ ਦੀ ਅੱਗ ਨਜ਼ਰ ਆਉਂਦੀ ਹੈ ਔਰ ਜਿੰਨੇ ਪੁਲਿਸ ਨੇ ਮਾਰੇ, ਜੇ ਇਹੀ ਟ੍ਰੈਂਡ ਰਿਹਾ ਤਾਂ ਉਹ ਤੋਂ ਦੁੱਗਣੇ ਜਿਹੜੇ ਨੇ ਉਹ ਨਸ਼ਿਆਂ ਨੇ। ਔਰ ਮੈਂ ਸਮਝਦਾ ਵੀ ਆਲਰੇਡੀ ਦੁੱਗਣੇ ਨਸ਼ਿਆਂ ਨੇ ਮਾਰ ਦਿੱਤਾ। ਕੋਈ ਉੱਥੇ ਡਾਟਾ ਕਲੈਕਸ਼ਨ ਤਾਂ ਹੈ ਨਹੀਂ, ਕੋਈ ਫਿਗਰਸ ਨਹੀਂ ਨੇ। ਜਵਾਨੀ ਇਸ ਪਾਸੇ ਜਾ ਰਹੀ ਹੈ, ਕਿਸਾਨ ਆਤਮ ਹੱਤਿਆ ਦੇ ਉੱਤੇ ਨੇ, ਥਾਂ ਥਾਈਂ ਸੁਸਾਈਡ ਹੋ ਰਹੇ ਨੇ। ਔਰ ਕਿਸ ਕਿਸਮ ਦੀ ਇਹ ਸਾਰੀ ਇੱਕ ਸਿਆਸੀ ਗੇਮ ਇਧਰ ਨਸ਼ੇ ਵੇਚਣ ਦੀ। ਆ ਦਿੱਲੀ 'ਚ ਜੰਤਰ ਮੰਤਰ ਦੇ ਉੱਤੇ ਕੇਜਰੀਵਾਲ ਦੀ ਪਾਰਟੀ ਦੀ ਰੈਲੀ ਵੇਲੇ ਇੱਕ ਜਿਹੜਾ ਹੈ ਰਾਜਸਥਾਨ ਦਾ ਕਿਸਾਨ ਉਹ ਆਤਮਘਾਤ ਕਰ ਰਿਹਾ ਦਰਖਤ ਦੇ ਉੱਤੇ, ਪੁਲਿਸ ਵੀ ਹੈ, ਉਹਨਾਂ ਦੇ ਹਜ਼ਾਰਾਂ ਵਰਕਰ ਉੱਥੇ ਇਕੱਠੇ ਨੇ। ਉੱਤੇ ਹੁਣ ਸਿਆਸਤ ਹੋ ਰਹੀ ਹੈ ਕਿ ਕੇਜਰੀਵਾਲ ਨੇ ਕਿਉਂ ਨਹੀਂ ਰੋਕਿਆ ਜਾਂ ਪੁਲਿਸ ਨੇ ਕਿਉਂ ਨਹੀਂ ਐਕਟ ਕੀਤਾ। ਸੋ ਜਿੱਥੇ ਇਸ ਲੈਵਲ ਦੀ ਇਨਸੈਂਸਿਟਿਵਿਟੀ ਹੈ ਉਸ ਲੈਂਡ ਦੇ ਉੱਤੇ, ਪੰਜਾਬ ਤਾਂ ਪਹਿਲਾਂ ਹੀ, ਕਿਉਂਕਿ ਪੰਜਾਬ ਦੀ ਕਿਸਾਨੀ ਜਿਸ ਕਦਰ ਜਿਹੜੀ ਹੈ ਉਹ ਬਿਲਕੁਲ ਨਿਢਾਲ ਹੋਈ ਪਈ ਹੈ, ਉਸ ਦੇ ਕੋਲ ਚੱਜ ਨਾਲ ਖੇਤੀਬਾੜੀ ਕਰਨ ਦੇ ਲਈ ਈਵਨ ਪਾਣੀ ਵੀ ਨਹੀਂ ਹੈ। ਜੋ ਉਹਨਾਂ ਦੀ ਬੇਸਿਕ ਇਨਵੈਸਟਮੈਂਟ ਆ ਉਹ ਕਿਤੇ ਜ਼ਿਆਦਾ ਦੇਣ ਜਿੰਨੀ ਕਿ ਕ੍ਰੌਪ ਫਿਰ ਹੁਣ ਗੜੇਮਾਰ ਹੁੰਦੀ ਹੈ ਜਾਂ ਹੋਈ ਹੈ। ਪਰ ਉਹਨਾਂ ਹੀ ਕਿਸਾਨਾਂ ਦੇ, ਕਿਉਂਕਿ ਇਹ ਸਾਰੇ ਦਾ ਸਭ ਤੋਂ ਵੱਧ ਸ਼ਿਕਾਰ ਪਿੰਡੂ ਨੇ, ਪਿੰਡਾਂ 'ਚ ਵੀ ਕਿਉਂਕਿ ਸਿੱਖ ਜ਼ਿਆਦਾ ਰਹਿੰਦੇ ਨੇ ਜੀ। ਕੋਈ ਇਹ ਨਹੀਂ ਹੈ ਜੇ ਸ਼ਹਿਰੀ ਲਾ ਲਿਆਂ, ਲੁਧਿਆਣਾ, ਜਲੰਧਰ, ਅੰਮ੍ਰਿਤਸਰ 'ਚ ਲਾ ਲਿਆਂ ਦੇ ਮੁੰਡਿਆਂ ਨੇ ਕੀਤਾ ਹੁੰਦਾ ਤਾਂ ਹੁਣ ਤੱਕ ਵਕਤ ਪਿਆ ਹੋਣਾ ਸੀ। ਲੇਕਿਨ ਡੈਲੀਬਰੇਟਲੀ ਔਰ ਉਹਨਾਂ ਟੱਬਰਾਂ 'ਚ ਹੀ ਨੇ ਅਲਟੀਮੇਟਲੀ ਜਿਹੜੇ ਕਿਸਾਨ ਜਿਨ੍ਹਾਂ ਦੇ ਕੋਲ ਕੁਛ ਵੀ ਨਹੀਂ ਹੈ। ਹੁਣ ਜੇ ਇੱਕ ਪਾਸੇ ਪਹਿਲਾਂ ਉਹਨਾਂ ਦੀਆਂ ਡਰੱਗ ਨੀਡਸ ਪੂਰੀਆਂ ਕਰਨ ਲਈ ਤੁਰਦੇ ਨੇ, ਔਰ ਜਿਹੜੀਆਂ ਕੁਛ ਕਹਾਣੀਆਂ ਸਾਨੂੰ 1 to 1 ਵੀ ਸੁਣਨ 'ਚ ਮਿਲਦੀਆਂ ਕਿ ਹੁਣ ਨਸ਼ਈ ਹੋਏ ਨੇ ਮੁੰਡੇ, ਉਹ ਆ ਕੇ ਮਾਂ ਨੂੰ ਪਿਓ ਨੂੰ ਕਹਿਣਗੇ ਕਿ ਬਈ ਪੈਸੇ ਦਿਓ, ਅਸੀਂ ਲੈਣਾ ਨਹੀਂ ਹੈ ਤਾਂ ਅਸੀਂ ਮਰਨ ਲੱਗੇ ਹਾਂ। ਕਈਆਂ ਨੇ ਆਤਮ ਇੱਦਮ ਹੀ ਕਰ ਲਿਆ।
ਉਹੀ ਡਰਦੇ ਨੇ, ਉਹ ਉਹੀ ਆਪਣੀ ਜ਼ਮੀਨ ਵੇਚਣ, ਕੋਈ ਹੋਰ ਕਰਨ, ਘਰ ਦੀਆਂ ਚੀਜ਼ਾਂ ਵੇਚਣ, ਗਹਿਣੇ ਵੇਚਣ, ਉਹ ਮਸੀ ਸਰਵਾਈਵਲ ਦੀ ਗੱਲ ਹੈ। ਸੋ ਅਖੀਰ 'ਚ ਉਹਨਾਂ ਨੇ ਬਿਲਕੁਲ ਇਹ ਠੀਕ ਕਿਹਾ ਕਿ ਵੀ ਪੰਜਾਬ ਦੀ ਜਵਾਨੀ ਨੂੰ ਬਚਾਈਏ। ਕਿਵੇਂ ਬਚਾਈਏ? ਹਾਲਾਂਕਿ ਇਹ ਠੀਕ ਹੈ ਵੀ ਅਸੀਂ ਖਾਲਿਸਤਾਨ ਦੀ ਸਿਰਜਣਾ ਲਈ ਜਾਂ ਖਾਲਿਸਤਾਨ ਅਲਟੀਮੇਟ ਸੋਲਿਊਸ਼ਨ ਹੈ ਜੀ। ਸੋ ਮੈਂ ਸਮਝਦਾ ਵੀ ਇਹਦੇ 'ਚ ਅਵੇਅਰਨੈਸ ਪਾਰਟੀ ਔਰ ਜਿਹੜੀ ਥੋੜ੍ਹੀ ਬਹੁਤ, ਹਾਲਾਂਕਿ ਹੁਣੇ ਹੀ ਆਏ ਨੇ ਤਾਜ਼ਾ, ਪਰ ਜਿਹੜੇ ਲੋਕ 2 4 5 ਸਾਲ ਪਹਿਲਾਂ ਜਾਂਦੇ ਰਹੇ, ਲਗਾਤਾਰ ਜਾਂਦੇ ਨੇ, ਉਹ ਸਦਾ ਲੰਮੇ ਸਮੇਂ ਬਾਅਦ ਗਏ ਔਰ ਹੁਣ ਗਏ ਨੇ, ਉਹਨਾਂ ਨੇ ਇੱਕ ਚੇਂਜ ਜ਼ਰੂਰ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਜੀ ਵੀ ਅਸੀਂ ਉਹਨਾਂ ਹੀ ਪਿੰਡਾਂ ਜਾਂ ਆਪਣੇ ਟੱਬਰਾਂ ਦੇ ਹੀ ਬਹੁਤਿਆਂ ਦੇ ਹੁੰਦੇ ਨੇ ਕਿ ਜਿਨ੍ਹਾਂ ਦੇ ਵਿੱਚ ਬਹੁਤ ਮਾੜਾ ਹਾਲ ਸੀ। ਹੁਣ ਜਿਵੇਂ ਕਹਿੰਦੇ ਨੇ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਕਿਤੇ ਨਾ ਕਿਸੇ ਲੈਵਲ ਤੇ ਇੱਕ ਅਵੇਅਰਨੈਸ ਲਾਈਨ ਵੀ ਚੱਲ ਰਹੀ ਹੈ ਔਰ ਜਿਹੜੇ ਨੇ ਧਰਮ ਦੇ ਪਾਸੇ ਵੀ ਝੁਕਾਅ ਹੋ ਰਿਹਾ ਔਰ ਘੱਟੋ ਘੱਟ ਨਸ਼ਿਆਂ ਵੱਲੋਂ ਥੋੜ੍ਹਾ ਬਹੁਤ ਕਿਤੇ ਨਾ ਕਿਤੇ ਜਿਹੜਾ ਐਂ ਲੱਗਦਾ ਵੀ ਸ਼ਾਇਦ ਬੰਨ ਪੈ ਰਿਹਾ। ਸੋ ਹੁਣ ਪਤਾ ਨਹੀਂ ਇਹਨਾਂ ਦੋਨਾਂ 'ਚੋਂ ਕੀ ਪਾਰਟ ਹੈ। ਹੋ ਸਕਦਾ ਹੈ ਜਿਨ੍ਹਾਂ ਨੇ ਬਹੁਤ ਵਰਸਟ ਦੇਖਿਆ ਐਵਰੀ ਈਅਰ, ਉਹਨਾਂ ਨੂੰ ਲੱਗਦਾ ਔਰ ਇਹ ਸ਼ਾਇਦ ਬਹੁਤ ਥੋੜ੍ਹੀ ਦੇਰ ਬਾਅਦ ਗਏ ਹੋਣਗੇ ਔਰ ਇਹਨਾਂ ਨੇ ਕਿਉਂਕਿ ਬਾਹਰਲਾ ਪਾਰਟ ਦੇਖਿਆ। ਸੋ ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਆਪੋ ਆਪਣੇ ਟੱਬਰ ਸਾਂਭੀਏ, ਉੱਥੇ ਆਪੋ ਆਪਣੇ ਟੱਬਰਾਂ 'ਚ, ਪਰਿਵਾਰਾਂ 'ਚ ਜਿਹੜੇ ਵੀ ਇੱਥੇ ਬਾਹਰ ਨੇ, ਜਾਓ, ਆਪਣੇ ਬੱਚੇ ਬੱਚੀਆਂ ਹੀ ਨੇ ਜਿਹੜੇ ਵੀ, ਉਹਨਾਂ ਨੂੰ, ਔਰ ਇਕੱਲਾ ਇਹਨਾਂ ਨੇ ਤਾਂ ਮੁੰਡਿਆਂ ਦੇ ਹਵਾਲੇ ਨਾਲ ਜ਼ਿਆਦਾ ਗੱਲ ਕੀਤੀ ਹੈ ਨਸ਼ਈਆਂ ਦੇ, ਜੀ, ਬੱਚੀਆਂ ਹਾਂਜੀ, ਔਰ ਸਕੂਲ ਗੋਇੰਗ ਏਜ, ਔਰ ਅਜੇ ਇਹਨਾਂ ਨਸ਼ਿਆਂ 'ਚ ਤਾਂ ਚਿੱਟੇ ਦੀ ਗੱਲ ਹੈ, ਤੁਸੀਂ ਸ਼ਰਾਬ ਔਰ ਤੰਬਾਕੂ ਔਰ ਉਹ ਗੁਟਖਾ ਔਰ ਚਿਊਏਬਲ ਟੋਬੈਕੋ ਔਰ ਦੂਸਰੇ ਜਿਹੜੇ ਨੇ ਉਹਨਾਂ ਦੀ ਗੱਲ ਕਰੋਗੇ ਫਿਰ ਤਾਂ ਬਹੁਤ ਵਰਸਟ ਹੈ। ਔਰ ਕੋਈ ਸ਼ੱਕ ਨਹੀਂ ਹੈ ਕਿ ਦਿਲ ਕੰਬਾਊ, ਖੌਫਨਾਕ, ਹੌਲਨਾਕ ਅਕਾਊਂਟ ਹੈ। ਤੇ ਇਹਦੇ ਲਈ ਜਿਸ ਲੈਵਲ ਤੇ ਵੀ ਜੋ ਸਾਨੂੰ ਕਰਨਾ ਚਾਹੀਦਾ ਹੈ ਉਹ ਅਸੀਂ ਕਰੀਏ ਜ਼ਰੂਰ। ਜੀ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਸੁਣਾ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।